ਉਹ ਗਾਜ਼ਨਵੀ ਦਾ ਦੌਰ ਸੀ ਤੇ ਉਹਦੇ ਦਰਬਾਰ ਦੇ ਵਿੱਚ ਨਾ ਇੱਕ ਔਰਤ ਆਈ। ਉਹਨੇ ਆਣ ਕੇ ਆਖਿਆ ਵੀ ਤੇਰਾ ਭਤੀਜਾ ਨਾ ਡੇਲੀ ਸ਼ਾਮ ਨੂੰ ਸਾਡੇ ਘਰ ਆ ਜਾਂਦਾ ਤੇ ਮੇਰੀ ਜਵਾਨ ਧੀ ਏ। ਮਹਿਮੂਦ ਗਾਜ਼ਨਵੀ ਨੇ ਜਦੋਂ ਇਹ ਗੱਲ ਸੁਣੀ ਨਾ ਤੇ ਉਹਨੂੰ ਔਰਤ ਨੂੰ ਉਹਨੇ ਆਖਿਆ ਵੀ ਤੂੰ ਇਸ ਤਰ੍ਹਾਂ ਕਰਨਾ ਵੀ ਜਦੋਂ ਮੇਰਾ ਭਤੀਜਾ ਤੇਰੇ ਘਰ ਆਵੇ ਨਾ ਤੂੰ ਸਿੱਧੀ ਦਰਬਾਰ 'ਚ ਮੇਰੇ ਕੋਲ ਆ ਜਾਣਾ ਤੇ ਆ ਮੇਰੀ ਇੱਕ ਨਿਸ਼ਾਨੀ ਲੈ ਜਾ। ਇਹ ਜਦੋਂ ਵੀ ਤੂੰ ਆਏ ਦੀ ਰਸਤੇ ਸਿਕਿਉਰਿਟੀ ਵਾਲਿਆਂ ਨੂੰ ਵਿਖਾਏਂਦੀ ਨਾ ਜਿਹੜੇ ਮੇਰੇ ਗਨਮੈਨ ਹੋਣਗੇ ਤੇ ਤੈਨੂੰ ਸਿੱਧੀ ਆਉਣ ਦੇਣ ਦੇ ਮੇਰੇ ਕੋਲ। ਉਹਨੇ ਆਖਿਆ ਠੀਕ ਹੈ। ਉਹ ਸ਼ਾਮ ਨੂੰ ਆਏ ਦਾ ਉਹਨੇ ਆਖਿਆ ਅੱਛਾ ਜਦੋਂ ਵੀ ਉਹ ਆਵੇ ਨਾ ਤੂੰ ਉਦੋਂ ਹੀ ਸਿੱਧੀ ਮੇਰੇ ਕੋਲ ਆਉਣਾ। ਔਰਤ ਚਲੀ ਗਈ। ਸ਼ਾਮ ਹੋਈ, ਉਹ ਉਸੇ ਤਰ੍ਹਾਂ ਉਹਨਾਂ ਦੇ ਘਰ ਵੜ ਗਿਆ। ਉਹ ਜਿਹੜੀ ਔਰਤ ਸੀ ਨਾ ਉਹਨੇ ਉਹ ਨਿਸ਼ਾਨੀ ਚੁੱਕੀ ਤੇ ਉਹ ਮਹਿਮੂਦ ਗਾਜ਼ਨਵੀ ਦੇ ਦਰਬਾਰ 'ਤੇ ਹਾਜ਼ਰ ਹੋ ਗਈ ਆਣ ਕੇ। ਜਦੋਂ ਨਿਸ਼ਾਨੀ ਵਿਖਾਈ ਸਿਕਿਉਰਿਟੀ ਵਾਲਾ ਜਾਣ ਦਿੱਤਾ। ਮਹਿਮੂਦ ਗਾਜ਼ਨਵੀ ਨੇ ਆਪਣੀ ਤਲਵਾਰ ਮਿਆਨ 'ਚੋਂ ਕੱਢੀ ਤੇ ਟੁਰ ਪਿਆ। ਜਦੋਂ ਉਹਨਾਂ ਦੇ ਦਰਵਾਜ਼ੇ 'ਚ ਪਹੁੰਚਿਆ ਨਾ ਤੇ ਉਹਨੇ ਔਰਤ ਨੂੰ ਆਖਿਆ ਵੀ ਜਿਹੜਾ ਤੁਹਾਡੇ ਘਰ ਚਿਰਾਗ ਬਲਦਾ ਨਾ ਪਿਆ ਉਹ ਆਪਣਾ ਚਿਰਾਗ ਬੁਝਾ ਦੇ। ਉਹਨੇ ਬੁਝਾਤਾ। ਉਹਨੇ ਪੁੱਛਿਆ ਵੀ ਉਹ ਹਜੇ ਵੀ ਤੁਹਾਡੇ ਘਰ ਹੈ ਮੇਰਾ ਉਹ ਜਿਹੜਾ ਭਤੀਜਾ ਤੂੰ ਕਹਿ ਰਹੀ ਹੈ? ਉਹਨੇ ਆਖਿਆ ਹਾਂ। ਉਹ ਕਮਰੇ 'ਚ ਦਾਖਲ ਹੋਇਆ। ਉਹ ਉੱਠਣ ਲੱਗਾ ਤੇ ਉਹਨੇ ਤਲਵਾਰ ਮਾਰੀ ਤੇ ਉਹਦਾ ਸਰ ਤਨ ਤੋਂ ਜੁਦਾ ਕਰ ਦਿੱਤਾ। ਜਦੋਂ ਮਹਿਮੂਦ ਗਾਜ਼ਨਵੀ ਨੇ ਸਰ ਤਨ ਤੋਂ ਜੁਦਾ ਕਰ ਦਿੱਤਾ ਨਾ ਤੇ ਇੱਕ ਚਾਰਪਾਈ ਸੀ ਉੱਤੇ ਜਾ ਕੇ ਬਹਿ ਗਿਆ। ਬਹਿ ਕੇ ਨਾ ਤੇ ਉਹਨੇ ਆਖਿਆ ਵੀ ਲਾਈਟ ਬਾਲ ਦਿਓ, ਚਿਰਾਗ ਬਾਲ ਦਿਓ। ਉਹਨੇ ਔਰਤ ਨੇ ਨਾ ਚਿਰਾਗ ਬਾਲ ਦਿੱਤਾ। ਜਦੋਂ ਚਿਰਾਗ ਬਾਲਿਆ ਨਾ ਤੇ ਉਹਨੇ ਆਖਿਆ ਸ਼ੁਕਰ ਅਲਹਮਦੁਲਿਲਾ ਤੇ ਔਰਤ ਨੂੰ ਆਖਿਆ ਵੀ ਮੈਨੂੰ ਨਾ ਪਾਣੀ ਪਿਆਓ। ਉਹ ਜਿਹੜੀ ਔਰਤ ਸੀ ਉਹ ਗਈ, ਉਹਨੇ ਪਾਣੀ ਦਾ ਕੌਲਾ ਲਿਆਣ ਕੇ ਦਿੱਤਾ। ਉਹਨੇ 2 ਘੁੱਟ ਪਾਣੀ ਪੀ ਕੇ ਤੇ ਰੱਖ ਦਿੱਤਾ ਥੱਲੇ। ਉਹ ਹੁਣ ਨਾ ਔਰਤ ਪੁੱਛਣ ਲੱਗ ਪਈ ਵੀ ਤੁਸੀਂ ਚਿਰਾਗ ਪਹਿਲੋਂ ਬੁਝਵਾਇਆ ਕਿਉਂ ਸੀ ਸਾਡੇ ਕੋਲੋਂ? ਮੈਂ ਕਿਹਾ ਚਿਰਾਗ ਮੈਂ ਤਾਂ ਬੁਝਾਇਆ ਸੀ ਕਿ ਤੂੰ ਆਖਿਆ ਸੀ ਤੇਰਾ ਭਤੀਜਾ ਵੇ ਤੇ ਮੈਂ ਇਨਸਾਫ ਕਰਨ ਦੇ ਵਿੱਚ ਮੈਨੂੰ ਕਿਤੇ ਕੋਈ ਦੁਸ਼ਵਾਰੀ ਪੇਸ਼ ਨਾ ਆਵੇ ਵੀ ਮੇਰਾ ਅੱਗੇ ਖੂਨ ਆ ਜਾਵੇ ਤੇ ਮੈਨੂੰ ਮੁਸ਼ਕਲ ਪੇਸ਼ ਆਵੇ। ਮੈਂ ਇਨਸਾਫ ਕਰ ਸਕਾਂ ਤੇ ਅੰਧੇਰਾ ਹੋਵੇ ਤੇ ਨਾ ਮੇਰੀ ਨਜ਼ਰ ਪਵੇ ਤੇ ਨਾ ਮੈਨੂੰ ਕੋਈ ਅਹਿਸਾਸ ਆਵੇ ਵੀ ਇਹ ਮੇਰਾ ਖੂਨ ਸੀ। ਤੇ ਉਹਨੇ ਕਿਹਾ ਸ਼ੁਕਰ ਅਲਹਮਦੁਲਿਲਾ ਤੂੰ ਕਿਉਂ ਆਖਿਆ ਜਦੋਂ ਤੂੰ ਉਹਦਾ ਕਤਲ ਵੀ ਕਰ ਦਿੱਤਾ? ਸ਼ੁਕਰ ਅਲਹਮਦੁਲਿਲਾ ਕਿਹਾ। ਉਹਨੇ ਕਿਹਾ ਸ਼ੁਕਰ ਅਲਹਮਦੁਲਿਲਾ ਤਾਂ ਆਖਿਆ ਵੀ ਅੱਲਾ ਦਾ ਸ਼ੁਕਰ ਹੈ ਸਾਡਾ ਖੂਨ ਐਡਾ ਗੰਦਾ ਨਹੀਂ ਹੋਇਆ। ਇਹ ਕੋਈ ਹੋਰ ਬੰਦਾ ਸੀ ਸਾਡਾ ਨਾਂ ਬਦਨਾਮ ਕਰ ਰਿਹਾ ਸੀ, ਸਾਡਾ ਨਾਂ ਲੈ ਕੇ ਤੈਨੂੰ ਬਲੈਕਮੇਲ ਕਰਦਾ ਸੀ ਰੋਜ਼। ਇਹ ਕੋਈ ਹੋਰ ਬੰਦਾ ਸੀ। ਉਹਨੇ ਆਖਿਆ ਤੇ ਪਾਣੀ ਤੁਸੀਂ ਕਿਉਂ ਪੀਤਾ ਤੇ ਹੁਣ ਮੰਗਵਾ ਕੇ ਬਹਿ ਕੇ? ਉਹਨੇ ਕਿਹਾ ਇਸ ਗੱਲ ਨੂੰ ਤੂੰ ਛੱਡ ਦੇ। ਉਹਨੇ ਕਿਹਾ ਨਹੀਂ ਤੂੰ ਮੈਨੂੰ ਦੱਸ ਜਦੋਂ ਔਰਤ ਨੇ ਜ਼ਿੱਦ ਕੀਤੀ ਨਾ ਤੇ ਉਹਨੇ ਕਿਹਾ ਜਦੋਂ ਤੂੰ ਸੁਬਾਹ ਦਰਬਾਰ 'ਚ ਗਈ ਸੀ ਨਾ ਤੇ ਤੂੰ ਦੱਸਿਆ ਸੀ ਤੇਰਾ ਭਤੀਜਾ ਇੰਝ ਹੁੰਦਾ ਵੇ, ਮੈਂ ਉਸ ਤੋਂ ਬਾਅਦ ਪਾਣੀ ਛੱਡ ਕੇ ਕੋਈ ਸ਼ਾਹ ਖਾਧੀ ਪੀਤੀ ਨਹੀਂ ਸੀ। ਮੈਂ ਉਸੇ ਤਰ੍ਹਾਂ ਹੀ ਬੈਠਾ ਸੌਵੇਂ ਦਾ ਉਵੇਂ। ਮੈਨੂੰ ਗੁੱਸਾ ਹੀ ਇੰਨਾ ਆ ਗਿਆ ਸੀ ਵੀ ਸਾਡਾ ਖੂਨ ਐਡਾ ਗੰਦਾ ਹੋ ਸਕਦਾ ਵੇ। ਤੇ ਅਗਰ ਅੱਜ ਵੀ ਸਾਡੀਆਂ ਅਦਾਲਤਾਂ ਸਾਡੇ ਹੁਕਮਰਾਨ ਅੱਜ ਵੀ ਇਨਸਾਫ ਕਰਨ ਨਾ ਸਾਨਿਆ ਸਿਆਲਕੋਟ ਪੇਸ਼ ਆਉਂਦਾ ਨਾ ਸਾਨਿਆ APS ਪੇਸ਼ ਆਉਂਦਾ। ਅਗਰ ਅੱਜ ਵੀ ਉਹਨਾਂ ਦੇ ਜਿਹੜੇ ਲੋਹਾਏ ਕੀਨੇ ਨਾ ਉਹਨਾਂ ਨੂੰ ਇਨਸਾਫ ਮਿਲੇ ਨਾ ਤੇ ਗਾਂ ਐਵੇਂ ਦਾ ਸਾਨਿਆ ਕਦੀ ਵੀ ਪੇਸ਼ ਨਹੀਂ ਆਏਗਾ।